सर कैसा गुजरिया 2025 ਤੁਹਾਡਾ? बस शुक्र अल्लाह पाक दा गुजर रहा, बस अल्लाह की मेहरबानी है। अच्छा। अल्लाह ताला ही मेहरबानियां कर रहे हैं और मेरा मकसद है कि ਅਸੀਂ ਬੰਦਿਆਂ ਨੇ ਕੀ ਉਮੀਦ ਕਰ ਸਕਦੇ ਹਾਂ। हुकूमत ने जो ਕੀਤਾ ਹੈ ਮਾੜੇ ਬੰਦੇ ਨਾਲ ਜੋ ਕਰ ਰਹੇ ਨੇ, अल्लाह ताला ਇਹਨਾਂ ਨੂੰ ਹਦਾਇਤ ਦੇਵੇ। ਬਾਕੀ ਆ ਜਿਹੜੇ ਬੰਦੇ ਆਏ ਨੇ ਇਹ ਕੋਈ ਕਾਫੀ ਬਿਹਤਰ ਨੇ। ਅੱਛਾ। ਇਸ ਤੋਂ ਪਹਿਲੇ ਜਿਹੜੇ ਸਨ ਨਾ ਉਹ ਤਾਂ ਅੱਲਾਹ ਅੱਲਾਹ ਕਰਕੇ ਸਾਨੂੰ ਉਹਨਾਂ ਨੇ ਜੀਣਾ ਹੀ ਮੁਸ਼ਕਲ ਕਰ ਛੱਡਿਆ। ਨਹੀਂ ਹੋਣ ਵਾਲੀ ਹੁਕੂਮਤ ਸਮਝਦੇ ਉਹਨਾਂ ਦੀ ਬਿਹਤਰ ਹੁਕੂਮਤ ਵੀ ਬਿਹਤਰ ਹੈ ਤੇ ਆਰਮੀ ਚੀਫ ਜਿਹੜਾ ਕੀ ਬਾਤ ਹੈ। ਅੱਛਾ। ਅੱਲਾਹ ਤਾਲਾ ਸਮਝਦੇ ਹੋ 2026 ਚ ਹਾਲਾਤ ਬਿਹਤਰ ਹੋ इंशाअल्लाह अल्लाह ताला बेहतर है कि बंदे ठीक लगे हुए ने। आर्मी चीफ ਨੂੰ मैं सैल्यूट करना ਅਸੀਂ ਆਪਣੀ ਜ਼ਿੰਦਗੀ 'ਚ ਪਹਿਲਾ ਆਰਮੀ ਚੀਫ ਦੇਖਿਆ ਤੇ ਜਿਹਨੇ ਮੁਲਕ ਦੇ ਵਾਸਤੇ ਕੀਤਾ ਨਹੀਂ ਤਾਂ ਆਏ ਦਿਨ ਲੋਕ ਦੁਸ਼ਮਣ ਆਂਦਾ ਸੀ ਸਾਡੇ ਬੱਚੇ ਸ਼ਹੀਦ ਕਰਕੇ ਚਲਾ ਜਾਂਦਾ ਸੀ। ਇਹਨੇ ਕਿਹਾ ਨਹੀਂ ਉਹ ਕਰਦੇ ਆ ਤੇ ਤੁਸੀਂ ਵੀ ਮਾਰੋ। ਜੋ ਮਾਰਨ ਲੱਗੇ ਹੁਣ ਸਾਰੇ ਨੱਸ ਗਏ ਅੱਲਾਹ ਦੀ ਮਿਹਰਬਾਨੀ ਨਾਲ। ਸਾਨੂੰ ਹੋਰ ਕੋਈ ਨਹੀਂ ਚਾਹੀਦਾ, ਬਸ ਸਾਡਾ ਮੁਲਕ ਸਲਾਮਤ ਰਹੇ ਤੇ ਆਵਾਮ ਆਪੇ ਖੁਸ਼ਹਾਲ ਹੋ ਜਾਏਗੀ। ਇਹ ਤਾਂ ਕਰੋ ਚੜਾਉਂਦੇ ਰਹਿੰਦੇ ਕੋਈ ਗੰਦੇ ਆਂਡੇ ਵੀ ਵਿੱਚ ਹੀ ਹੁੰਦੇ ਨੇ ਤੇ ਬਸ ਅੱਲਾਹ ਤਾਲਾ ਬਿਹਤਰ ਕਰਦਾ ਹੈ। ਕੀ ਸਮਝਦੇ ਹੋ ਫੀਲਡ ਮਾਰਸ਼ਲ ਸਾਹਿਬ ਦੀ ਤੁਹਾਨੂੰ ਸਭ ਤੋਂ ਅੱਛੀ ਗੱਲ ਕਿਹੜੀ ਲੱਗੀ? ਇੱਕ ਤੇ ਅੱਜ ਉਹਨਾਂ ਦਾ ਬਿਆਨ ਮੈਂ ਸੁਣਿਆ, ਉਹਨਾਂ ਕਿਹਾ ਜੀ ਅੱਲਾਹ ਤਾਲਾ ਦੀ ਸਾਨੂੰ ਗੈਬੀ ਮਦਦ ਆਈ ਹੈ। ਉਹ ਇਸ ਚੀਜ਼ ਦਾ ਇਤਰਾਫ ਕੀਤਾ, ਨਹੀਂ ਤਾਂ ਹਰ ਬੰਦਾ ਤੇ ਆਪਣਾ ਹੀ ਗੱਲ ਕਰਦਾ ਹੈ ਨਾ ਕਿ ਜੀ ਮੈਂ ਇਹ ਕਰਦਾ ਉਹ ਕਰਦਾ। ਉਹ ਸੈयद ਵੀ ਹੈ, ਹਾਫਿਜ਼ ਸਾਹਿਬ ਵੀ ਨੇ। ਇਸ ਚੀਜ਼ ਨੂੰ ਉਹਨਾਂ ਤਸਲੀਮ ਕੀਤਾ ਕਿ ਸਾਨੂੰ ਅੱਲਾਹ ਤਾਲਾ ਦੀ ਗੈਬੀ ਮਦਦ ਆਈ ਹੈ। ਇਸ ਤੋਂ ਉੱਤੇ ਹੋਰ ਕੋਈ ਗੱਲ ਹੋ ਸਕਦੀ ਹੈ ਕਿ ਅੱਲਾਹ ਨੇ ਮਦਦ ਕੀਤੀ ਹੈ ਤੇ ਅਸੀਂ ਇਹ ਤੋਂ ਫਤਹ ਹਾਸਲ ਕੀਤੀ। ਨਹੀਂ 4 ਘੰਟੇ ਦੇ ਵਿੱਚ ਐਡੀ ਵੱਡੀ ਪਾਵਰ ਨੂੰ ਜਿਹੜਾ ਕਿੱਡੀ ਵੱਡੀ ਉਹਨਾਂ ਦੀ ਫੌਜ, ਮੈਂ 16-17 ਲੱਖ ਜ਼ਿਆਦਾ ਹੀ ਹੋਗੀ, ਮੈਨੂੰ ਤਾਂ ਇੰਨਾ ਇਲਮ ਨਹੀਂ ਹੈ, ਮਗਰ ਅੱਲਾਹ ਦੀ ਜ਼ਾਤ ਪਾਕ ਨੇ ਸਾਡੀ ਮਦਦ ਕੀਤੀ ਹੈ। ਸਾਡਾ ਇੱਕ ਜਹਾਜ਼ ਗਿਆ ਤੇ ਉਹਨੇ ਉਹਨਾਂ ਦੀ ਤਬਾਹੀ ਲਾਈ ਤੇ ਉਹ ਚੀਖਾਂ ਮਾਰ ਉੱਠੇ ਨੇ। ਸਟਾਲ ਸੀ ਤੁਹਾਡਾ ਕਿ ਦੁਕਾਨ 'ਚ ਕਰਦੇ? ਦੁਕਾਨ ਵੀ ਕਿਸੇ ਸਟਾਲ ਵੀ ਹੈਗਾ ਸੀ। ਅੱਛਾ। ਸਟਾਲ ਵਗੈਰਾ ਤੇ ਚੁੱਕ ਸਟਾਲ ਦਿੱਤੇ ਦਾ ਨੇ? ਕਾਫੀ ਜ਼ਿਆਦਾ ਨੁਕਸਾਨ ਹੋਇਆ। ਹਾਂ। ਜਿੰਨੀ ਵੇ ਤੋਂ ਕਿਸੇ ਬੜੀ ਜ਼ਿਆਦਾ ਗੁਰਬਤ ਹੋਈ ਗਈ ਹੈ ਲਾਹੌਰ ਦੇ ਵਿੱਚ। ਕਾਫੀ ਜ਼ਿਆਦਾ ਗੁਰਬਤ ਦੇ ਵਿੱਚ ਬੰਦਿਆਂ ਦੇ ਸਟਾਲ ਹੈਗੇ ਸਨ। ਬੜਾ ਨੁਕਸਾਨ ਹੋਇਆ ਬੰਦਿਆਂ ਦਾ। ਪੀਰਾ ਫੋਰਸ ਆਈ, ਉਹਨਾਂ ਨੇ ਕਾਫੀ ਜ਼ਿਆਦਾ ਨੁਕਸਾਨ ਕੀਤਾ। ਮਤਲਬ ਕਿ ਕਿੰਨੇ ਗੁਰਬਤ ਦਾ ਕੰਮ ਚੱਲ ਰਿਹਾ ਹੈਗਾ ਸੀ ਇੱਥੇ, ਲੇਕਿਨ ਖਰਾਬ ਹੋ ਗਿਆ ਕੰਮ। ਗਰੀਬਾਂ ਦਾ ਕੰਮ ਹੈ। ਗਰੀਬਾਂ ਦਾ ਕੰਮ ਖਰਾਬ ਹੋ ਗਿਆ। ਦੇ ਦਿਓ। ਅਸੀਂ ਪੱਤੋਂ ਪੱਤੋ ਕੀ ਤੋਂ ਆਏ ਹੋ? ਲਾਹੌਰ ਹੀ ਰਹਿੰਦੇ ਹੋ? हाँ फिलहाल हॉस्टल च रहने थे। अच्छा। कितने अरसे तो काम कर रहे हो? ये तकरीबन 13 साल हो गए। 2012 च आए सी। अच्छा। 2025 चढ़ गए। सुनाओ 2025 कैसा गुजरिया था? बहुत मुश्किल हालात ਜਦੋਂ ਦੀ ਮੁਸ਼ਕਿਲ ਖਾਸ ਕਿਉਂ? ਕਰਕੇ ਹਕੂਮਤ ਨੇ ਲਾਹੌਰ ਦੀ ਸਫਾਈ ਵਗੈਰਾ ਕੀਤੀ, ਉਹਦੀ ਵਜ੍ਹਾ ਨਾਲ ਕਾਰੋਬਾਰ ਦੇ ਹਾਲਾਤ ਬਹੁਤ ਨੇ। ਕਿਉਂਕਿ ਛੋਟੇ ਠੇਲੇ ਲੱਗਣ ਨਾ ਹੋਣ ਦੀ ਵਜ੍ਹਾ ਨਾਲ ਲੋਕਾਂ ਦੇ ਹਾਲਾਤ ਖਰਾਬ ਹੋਏ, ਕਿਉਂਕਿ ਇਹਦੇ ਨਾਲ ਲੋਕ ਬਹੁਤ ਜ਼ਿਆਦਾ ਕਾਰੋਬਾਰ ਕਰਦੇ। ਹੁਣ ਉਹ ਸਾਰੇ ਲੋਕ ਬੇਰੋਜ਼ਗਾਰ ਆ। ਨਹੀਂ ਤੁਸੀਂ ਤਾਂ ਟੁਰਦੇ ਫਿਰਦੇ ਕੰਮ ਕਰਦੇ ਅਸੀਂ ਹੋ। ਟੁਰਦੇ ਫਿਰਦੇ ਆ, ਫਿਰ ਤੁਹਾਨੂੰ ਵੀ ਰੋਕਦੇ ਮੁਸ਼ਕਿਲ ਨੇ? ਹੈ। ਹਾਂ ਮੁਸ਼ਕਿਲ ਹੈ। ਉਹਨਾਂ ਨੂੰ ਕਹਿਣਾ ਸੀ ਮੈਂ ਤਾਂ ਕਿਸੇ ਨੂੰ ਤੰਗ ਵੀ ਨਹੀਂ ਕਰਦਾ। ਲੇਕਿਨ ਉਹ ਕਹਿੰਦੇ ਨੇ ਕਿ ਹਕੂਮਤ ਦੀ ਪੁਲਿਸ ਹੈ। ਅੱਛਾ। ਹਾਂ। ਨਹੀਂ ਪੁਲਿਸ ਕੀ ਹੈ? ਤੁਸੀਂ ਕਿਹੜੀ ਜਗ੍ਹਾ ਤੇ ਜਾਓ ਫਿਰ? ਉਹ ਕਹਿੰਦੇ ਵੀ ਭਾਈ ਤੁਸੀਂ ਹੋਰ ਚਲੇ ਜਾਓ, ਪੱਤੋਂ ਕੀ ਚਲੇ ਜਾਓ ਵਾਪਸ ਚਲੇ ਜਾਓ, ਲੇਕਿਨ ਕੰਮ ਇੱਥੇ ਨਹੀਂ ਕਰਨਾ। ਇੱਥੇ ਨਹੀਂ ਕਰਨ ਦਿੰਦੇ। ਹਾਂ। ਲੇਕਿਨ ਆਇਆ ਕਿ ਹਰ ਜਗ੍ਹਾ ਤੇ ਫੇਰੀ ਨੇ ਹੁੰਦਾ। ਯੂਰਪ ਦੇ ਵਿੱਚ ਲੋਕ ਫੇਰੀ ਕਰਕੇ ਦੇਖਿਆ, ਦੁਬਈ ਸੌਦੀਆ ਲੋਕ ਫੇਰੀ ਕਰਦੇ ਨੇ, ਲੋਕਾਂ ਕੋਲੋਂ ਸੁਣੀ ਦੇ ਉੱਥੇ ਵੀ ਲੋਕ ਵੇਚਦੇ ਆ। ਸਾਡੇ ਪਾਕਿਸਤਾਨ ਦੇ ਵਿੱਚ ਇੰਨੀ ਸਖਤੀ ਹੈ ਕਿ ਸੌਦੀਆ ਦੁਬਈ ਨੇ ਵੀ ਕਰਾਸ ਕਰ ਗਏ। 2026 ਚ ਵੈਸੇ ਤੁਸੀਂ ਕੋਈ ਉਮੀਦ ਹਾਲੇ ਰੱਖੀ? ਤੱਕ ਕੋਈ ਉਮੀਦ ਨਹੀਂ ਪਾਇਆ। ਇਹੀ ਸੋਚ ਰਹੇ ਜੋ ਹਰ ਦਿਨ ਜਿਹੜਾ ਆ ਰਿਹਾ ਨਾ ਮੁਸ਼ਕਲ ਹੋ ਰਿਹਾ। ਹਰ ਦਿਨ ਜਿਹੜਾ ਨਵਾਂ ਦਿਨ ਆਉਂਦਾ ਮੁਸ਼ਕਲ ਹਾਲਾਤ ਆ ਰਹੇ। ਮਹਿੰਗਾਈ ਦੀ ਵਜ੍ਹਾ ਹਰ ਚੀਜ਼ ਰੇਟ ਉੱਤੇ ਜਾ ਰਹੇ ਹਨ ਦਿਨ ਬ ਦਿਨ। ਜੀ ਅਸੀਂ ਤਾਂ ਕਹਿੰਦੇ ਕਿ ਕਮ ਅਜ਼ ਕਮ ਬਿਜਲੀ ਦੇ ਬਿੱਲਾਂ ਤੋਂ ਸਕੂਨ ਹੋ ਜਾਵੇ। ਜਿਹੜੇ ਇੰਨੇ ਜ਼ਿਆਦਾ ਟੈਕਸ ਲਾ ਕੇ ਬਿਜਲੀ ਦੇ ਬਿੱਲ ਆ ਰਹੇ। ਕਿੰਨਾ ਬਿੱਲ ਆਇਆ ਤੁਹਾਨੂੰ? ਇਸ ਵਾਰੀ ਆਇਆ ਹੈ 9000 ਰੁਪਏ। ਅੱਛਾ। ਹਾਂਜੀ। ਕੀ ਚਲਾਉਂਦੇ ਕੀ ਉਹ ਕਮਰੇ? ਪੰਖਾ ਇੱਕ ਇੱਕ ਪੱਖੇ ਬਲਬ ਤੇ ਹੈ। ਇੱਕ ਪੰਖੇ ਤੇ ਬਲਬ ਦੇ ਬਿੱਲ ਨੇ। ਤੇ ਕਿਰਾਇਆ ਕਿੰਨਾ? ਕਿਰਾਇਆ 12000 ਕਮਰੇ ਦਾ। ਉਹ ਤੇ ਤੁਹਾਡੀ ਸੇਵਿੰਗ ਤਾਂ ਸਾਰੀ ਇੱਧਰ ਹੀ ਤੁਰ ਜਾਂਦੀ ਹੈ। ਸਾਰੀ ਗੱਲ ਹੈ ਬਸ ਗੁਜ਼ਾਰਾ। ਜਿਵੇਂ ਇੱਕ ਬੰਦਾ ਤਨਖਾਹਦਾਰ ਹੈ 15-16,000 18,000 ਘਰ ਭੇਜਦਾ ਬੜੀ ਮੁਸ਼ਕਲ ਦੇ ਨਾਲ। ਤੇ ਪੂਰਾ ਮਹੀਨਾ ਘਰ ਵਾਲਿਆਂ ਨੇ ਵੀ ਖਾਣਾ, ਪਿੱਛੇ ਬੱਚੇ ਵੀ, ਫੈਮਿਲੀ ਹੈ, 2 ਬੇਟੀਆਂ, ਇੱਕ ਬੀਵੀ ਹੈ ਖਾਣ ਵਾਲੀ। ਬੱਚਿਆਂ ਨੂੰ ਪੜ੍ਹਾ ਰਹੇ ਹੋ? ਹਾਲੇ ਬੱਚੀਆਂ ਛੋਟੀਆਂ, ਇੱਕ ਬੇਟੀ 2-2.5 ਸਾਲ ਦੀ ਹੈ, ਇੱਕ 2-3 ਮਹੀਨੇ ਦੀ। ਇਰਾਦਾ ਰੱਖਦੇ ਹੋ ਉਹਨਾਂ ਨੂੰ ਪੜ੍ਹਾਉਣਾ ਹੈ? ਇਨਸ਼ਾਅੱਲਾ। ਚਲੋ ਅੱਲਾਹ ਪਾਕ ਹਾਲਾਤ ਬਿਹਤਰ ਕਰੇਗਾ ਜੀ ਇਨਸ਼ਾਅੱਲਾ। ਸੁਣਾਓ ਸਰ।